ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 8 ਜੂਨ ਦਾ ਦਿਨ, 1707 ਜਜਾਉਂ ਦੀ ਲੜਾਈ 'ਚ ਬਹਾਦਰ ਸ਼ਾਹ ਦੀ ਜਿੱਤ। 20 ਫਰਵਰੀ 1707 ਦੇ ਦਿਨ ਔਰੰਗਜ਼ੇਬ ਦੀ ਮੌਤ ਪਿੱਛੋਂ ਉਸਦੇ ਪੁੱਤਰਾਂ 'ਚ ਬਾਦਸ਼ਾਹ ਬਣਨ ਵਾਸਤੇ ਜੰਗ ਸ਼ੁਰੂ ਹੋ ਗਈ। ਇਨ੍ਹਾਂ ਵਿੱਚੋਂ ਮੁਅੱਜ਼ਮ ਮਗਰੋਂ ਬਹਾਦਰ ਸ਼ਾਹ ਸਭ ਤੋਂ ਵੱਡਾ ਸੀ। ਉਸ ਵੇਲੇ ਜਮਰੌਦ ਸੀ ਤੇ ਉਸ ਦਾ ਦੂਜਾ ਭਰਾ ਤਾਰਾ ਆਜ਼ਮ ਦੱਖਣ 'ਚ ਸੀ। ਇਸ ਗੱਦੀ ਦੀ ਸਭ ਤੋਂ ਅਹਿਮ ਲੜਾਈ ਜਜਾਉਂ ਦੀ ਲੜਾਈ ਹੈ, ਜਿਸ ਤੋਂ ਪਹਿਲਾਂ ਬਹਾਦਰ ਸ਼ਾਹ ਦਾ ਰਾਬਤਾ ਗੁਰੂ ਜੀ ਨਾਲ ਬਣ ਗਿਆ ਤੇ ਗੁਰੂ ਜੀ ਨੂੰ ਤਖਤ ਹਾਸਲ ਕਰਨ 'ਚ ਜਜਾਉਂ ਦੀ ਲੜਾਈ 'ਚ 8 ਜੂਨ 1707 'ਚ ਉਸ ਦੀ ਮਦਦ ਵੀ ਕੀਤੀ, ਜਿਸ ਕਰਕੇ ਬਹਾਦਰ ਸ਼ਾਹ ਨੂੰ ਜਿੱਤ ਵੀ ਹਾਸਲ ਹੋਈ। 1924 ਬੱਬਰ ਬਰਿਆਮ ਸਿੰਘ ਧੁੱਗਾ ਦੀ ਸ਼ਹੀਦੀ। 8 ਜੂਨ 1924 ਦੇ ਦਿਨ ਬੱਬਰ ਬਰਿਆਮ ਸਿੰਘ ਧੁੱਗਾ ਚੱਕ 54 ਲਾਇਲਪੁਰ 'ਚ ਪੁਲਿਸ ਘੇਰੇ 'ਚ ਆ ਗਿਆ। ਉਸਨੇ ਪੁਲਿਸ ਦੇ ਹੱਥ ਆਉਣ ਦੀ ਥਾਂ ਪੁਲਿਸ ਸੁਪਰਡੈਂਟ ਦੀਗੈਲ ਨੂੰ ਗੋਲੀ ਮਾਰਨ ਮਗਰੋਂ ਸ਼ਹੀਦੀ ਹਾਸਲ ਕਰ ਲਈ। 1981 ਅਕਾਲੀਆਂ ਦੀ ਗੁਰਦੁਆਰਾ ਗੁਰੂ ਕਾ ਲਾਹੌਰ 'ਚ ਖੁਫੀਆ ਮੀਟਿੰਗ। 8 ਜੂਨ 1981 ਦੇ ਦਿਨ ਅਕਾਲੀਆਂ ਦੀ ਗੁਰਦੁਆਰਾ ਗੁਰੂ ਕਾ ਲਾਹੌਰ 'ਚ ਖੁਫੀਆ ਮੀਟਿੰਗ ਹੋਈ। ਇਸ ਮੀਟਿੰਗ 'ਚ ਗੁਰਚਰਨ ਸਿੰਘ ਟੌੜਾ, ਪ੍ਰਕਾਸ਼ ਸਿੰਘ ਬਾਦਲ, ਆਤਮਾ ਸਿੰਘ, ਸੁਖਜਿੰਦਰ ਸਿੰਘ ਉਮਰਾ ਨੰਗਲ, ਰਜਿੰਦਰ ਸਿੰਘ ਭਾਟੀਆ ਵਗੈਰਾ ਸ਼ਾਮਲ ਹੋਏ। ਮੀਟਿੰਗ ਤੋਂ ਸਰਕਾਰ ਨੂੰ 31 ਅਗਸਤ ਤੱਕ 45 ਮੰਗਾਂ ਦਾ ਚਾਰਟਰ ਮੰਨਣ ਦਾ ਅਲਟੀਮੇਟਮ ਦਿੱਤਾ ਗਿਆ ਤੇ ਧਮਕੀ ਦਿੱਤੀ ਗਈ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ ਮੋਰਚਾ ਲਾਇਆ ਜਾਵੇਗਾ। ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੇ ਖਿਲਾਫ ਰੋਸ ਵਜੋਂ ਖੁਸ਼ਵੰਤ ਸਿੰਘ ਨੇ ਵੀ ਪਦਮ ਸ਼੍ਰੀ ਦਾ ਖਿਤਾਬ ਵਾਪਸ ਕਰ ਦਿੱਤਾ। ਹਮਲੇ ਵੇਲੇ ਖੁਸ਼ਵੰਤ ਸਿੰਘ ਜਰਮਨੀ ਗਿਆ ਸੀ, ਜਿੱਥੋਂ ਉਹ 6 ਜੂਨ ਨੂੰ ਵਾਪਸ ਮੁੜਿਆ ਸੀ। 1984 ਗਿਆਨੀ ਜ਼ੈਲ ਸਿੰਘ ਵੱਲੋਂ ਦਰਬਾਰ ਸਾਹਿਬ ਦਾ ਦੌਰਾ। ਦਰਬਾਰ ਸਾਹਿਬ ਦੀ ਤਬਾਹੀ ਨੂੰ ਜਿਹੜਾ ਵੀ ਸਿੱਖ ਸੁਣਦਾ, ਉਸ ਅੰਦਰ ਭਾਰਤ ਵਾਸਤੇ ਤੇ ਇੰਦਰਾ ਗਾਂਧੀ ਵਾਸਤੇ ਰੋਹ ਤੇ ਨਫ਼ਰਤ ਸੁੱਤੇ ਸਿੱਧ ਆਉਣੀ ਹੀ ਸੀ। ਇਹ ਸਾਰੇ ਤੇ ਪਰਦਾ ਪਾਉਣ ਵਾਸਤੇ ਤੇ ਸਿੱਖਾਂ ਦੇ ਰੋਹ ਨੂੰ ਠੰਡਿਆ ਕਰਨ ਵਾਸਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ 8 ਜੂਨ ਨੂੰ ਅੰਮ੍ਰਿਤਸਰ ਲਿਆਂਦੇ ਗਏ, ਕਿਉਂਕਿ ਉਹ ਭਾਰਤੀ ਫੌਜਾਂ ਦੇ ਮੁਖੀ ਸਨ। ਇਸ ਕਰਕੇ ਉਸਨੇ ਆਪਣੀ ਫੌਜ ਦੀ ਕਾਮਯਾਬੀ ਨੂੰ ਵੇਖਣਾ ਹੀ ਸੀ। ਅਕਾਲ ਤਖ਼ਤ ਸਾਹਿਬ ਦੀ ਤਬਾਹੀ, ਦਰਬਾਰ ਸਾਹਿਬ ਤੇ 350 ਤੋਂ ਵੱਧ ਗੋਲੀਆਂ ਦੇ ਨਿਸ਼ਾਨ, ਸੜੀਆਂ ਹੋਈਆਂ ਕਰੋੜਾਂ ਰੁਪਇਆਂ ਦੀਆਂ ਚਾਨਣੀਆਂ, ਗੋਲੀਆਂ ਨਾਲ ਜ਼ਖਮੀ ਹੋਇਆ ਦਰਬਾਰ ਸਾਹਿਬ 'ਚ ਪਿਆ ਗੁਰੂ ਗ੍ਰੰਥ ਸਾਹਿਬ ਦਾ 1830 ਪੰਨਿਆਂ ਦਾ ਸਰੂਪ, ਚੋਰੀ ਕਰ ਲਈ ਗਈ ਸਿੱਖ ਰੈਫਰੈਂਸ ਲਾਇਬ੍ਰੇਰੀ, ਦਰਬਾਰ ਸਾਹਿਬ 'ਚ ਸਿਗਰਟਾਂ ਪੀਂਦੇ ਭਾਰਤੀ ਫੌਜੀ ਵੇਖ ਕੇ ਉਸ ਦੇ ਦਿਲ 'ਚ ਦਰਦ ਨਾ ਜਾਗਿਆ। ਜ਼ੈਲ ਸਿੰਘ ਦੀ ਫੇਰੀ ਵੇਲੇ ਇੱਕ ਸਿੱਖ ਨੇ ਫਾਇਰਿੰਗ ਵੀ ਕੀਤੀ, ਜਿਸ ਨਾਲ ਇੱਕ ਕਰਨਲ ਨੂੰ ਗੋਲੀ ਵੱਜੀ। ਉਸ ਵੇਲੇ ਦਰਬਾਰ ਸਾਹਿਬ ਅੰਦਰ ਸਿੱਖਾਂ ਦੇ ਆਉਣ ਤੇ ਮਨਾਹੀ ਸੀ, ਪਰ ਗਿਆਨੀ ਜ਼ੈਲ ਸਿੰਘ ਦੇ ਆਉਣ ਤੇ ਦਰਬਾਰ ਸਾਹਿਬ 'ਚ ਕੀਰਤਨ ਕਰਨ ਵਾਸਤੇ ਰਾਗੀ ਜੱਥਾ ਲਿਆਂਦਾ ਗਿਆ। ਸੁਰਿੰਦਰ ਸਿੰਘ ਪਟਨਾ ਸਾਹਿਬ ਨੇ ਕੀਰਤਨ ਕੀਤਾ। ਉਸਨੇ ਗੁਰਦਾਸ ਦਾ ਸਲੋਕ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੇ ਗਾਇਆ। 1984 ਫੌਜ ਵੱਲੋਂ ਸਿੱਖਾਂ ਦਾ ਮੈਕਾਰਥੀ ਤਰੀਕੇ ਨਾਲ ਸ਼ਿਕਾਰ ਸ਼ੁਰੂ, ਹੋਰ ਸੈਂਕੜੇ ਸਿੱਖ ਗੋਲੀ ਤੇ ਤਸ਼ੱਦਦ ਦਾ ਸ਼ਿਕਾਰ। ਦਰਬਾਰ ਸਾਹਿਬ ਤੇ ਹਮਲੇ ਤੇ ਪੰਜਾਬ 'ਚ ਫੌਜ ਤੇ ਦੂਜੀਆਂ ਨੀਮ ਫੌਜੀ ਫੋਰਸਾਂ ਤੇ ਕਬਜ਼ੇ ਮਗਰੋਂ ਪੰਜਾਬ 'ਚ ਮੈਕਾਰਥੀ ਤਰੀਕੇ ਦੇ ਜ਼ਬਰ ਦਾ ਇੱਕ ਹੋਰ ਦੌਰ ਚਲਾਇਆ ਗਿਆ। ਫੌਜ ਅਤੇ ਫੋਰਸਾਂ ਨੇ ਪਿੰਡਾਂ ਤੇ ਸ਼ਹਿਰਾਂ 'ਚ ਸਾਰੇ ਨੌਜਵਾਨਾਂ ਤੇ ਪੌਲੀਏ ਸਿੱਖਾਂ ਤੇ ਖਾਸ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ। ਇਸ ਤਰੀਕੇ ਨਾਲ ਤਸ਼ੱਦਦ ਕਰਕੇ ਸੈਂਕੜੇ ਸਿੱਖ ਸ਼ਹੀਦ ਕੀਤੇ ਗਏ ਤੇ ਹਜ਼ਾਰਾਂ ਨੂੰ ਜੇਲ੍ਹਾਂ 'ਚ ਸੁੱਟ ਦਿੱਤਾ ਗਿਆ। 1992 ਪਿੰਡ ਬਹਿਲਾ 'ਚ 2 ਖਾੜਕੂਆਂ ਤੇ ਸੈਂਕੜੇ ਫੋਰਸਿਸ ਵਿਚਕਾਰ ਅਸਲ ਮੁਕਾਬਲਾ ਹੋਇਆ। 8 ਜੂਨ 1992 ਦੀ ਸਵੇਰ ਨੂੰ ਜ਼ਾਲਮ ਪੁਲਿਸ SSP ਅਜੀਤ ਸੰਧੂ ਅਤੇ SP ਆਪਰੇਸ਼ਨਜ਼ ਖੁਸ਼ੀਰਾਮ ਨੇ ਭਾਰੀ ਪੁਲਿਸ ਫੋਰਸ ਨਾਲ CRP ਤੇ ਫੌਜ ਲੈ ਕੇ ਤਰਨਤਾਰਨ ਕੋਲ ਪਿੰਡ ਬਹਿਲਾ ਨੂੰ ਘੇਰ ਲਿਆ। ਉਸ ਕੋਲ ਖਬਰ ਸੀ ਕਿ ਬਾਬਾ ਗੁਰਚਰਨ ਸਿੰਘ ਮਾਣੋਚਾਲ ਦੀ ਭਿੰਡਰਾਂਵਾਲਾ ਟਾਈਗਰ ਫੋਰਸਿਸ ਨਾਲ ਸੰਬੰਧਿਤ ਕੁਝ ਖਾੜਕੂ ਮਨਜਿੰਦਰ ਸਿੰਘ ਬਹਿਲਾ ਸਾਬਕਾ MLA ਦੇ ਬੇਆਬਾਦ ਘਰ 'ਚ ਮੌਜੂਦ ਨੇ। ਛੇਤੀ ਹੀ ਖਾੜਕੂਆਂ ਤੇ ਫੋਰਸਿਸ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਇਹ ਅਸਾਮਾ ਮੁਕਾਬਲਾ 36 ਘੰਟੇ ਚੱਲਦਾ ਰਿਹਾ। ਇਸ ਅਸਲ ਮੁਕਾਬਲੇ 'ਚ ਸੁਰਜੀਤ ਸਿੰਘ ਬਹਿਲਾ, ਲੈਫਟੀਨੈਂਟ ਭਿੰਡਰਾਂਵਾਲਾ ਟਾਈਗਰਸ ਫੋਰਸ ਤੇ ਮਦਨ ਸਿੰਘ ਮੱਦੀ ਉਰਫ ਸੰਤੋਖ ਸਿੰਘ ਉਰਫ ਛੋਟਾ ਬਹਿਲਾ ਤੇ 6 ਪਿੰਡ ਵਾਸੀ ਸਿੱਖ ਸ਼ਹੀਦ ਕਰ ਦਿੱਤੇ ਗਏ। ਪੁਲਿਸ ਨੇ ਪਿੰਡ ਦੇ ਕੁਝ ਲੋਕਾਂ ਨੂੰ ਢਾਲ ਬਣਾ ਕੇ ਅੱਗੇ ਖੜੇ ਕੀਤਾ ਤਾਂ ਜੋ ਉਹਨਾਂ ਨੂੰ ਵੇਖ ਕੇ ਖਾੜਕੂ ਗੋਲੀ ਨਾ ਚਲਾਉਣ। ਇੰਜ ਇਹਨਾਂ ਦੇ ਮਾਰੇ ਜਾਣ ਦਾ ਕਾਰਨ ਵੀ ਪੁਲਿਸ ਹੀ ਸੀ। ਮਾਰੇ ਜਾਣ ਵਾਲੇ ਪਿੰਡ ਵਾਸੀਆਂ 'ਚੋਂ ਇੱਕ ਅਜੀਤ ਸਿੰਘ ਇੱਕ ਰੇੜਾ ਚਲਾਉਣ ਵਾਲਾ ਗਰੀਬ ਸਿੱਖ ਸੀ, ਜਿਸ ਦੇ 7 ਬੱਚੇ ਸਨ। ਪੁਲਿਸ ਨੇ ਹੋਰ ਜ਼ੁਲਮ ਇਹ ਕੀਤਾ ਕਿ ਮਾਰੇ ਗਏ ਬਹਿਲਾ ਵਾਸੀਆਂ ਦਾ ਸੰਸਕਾਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਕਰ ਦਿੱਤਾ। ਉਹਨਾਂ ਦੇ ਘਰ ਵਾਲਿਆਂ ਨੂੰ ਵੀ ਇਸ ਵਿੱਚ ਸ਼ਾਮਲ ਨਾ ਹੋਣ ਦਿੱਤਾ ਗਿਆ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 8 ਜੂਨ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।